ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕੈਲੀਫੋਰਨੀਆ ਦੇ ਨਾਲ ਯੂਐਸ ਦੇ ਨਾਲ ਜੁੜੀਆਂ ਕਈ ਅਹਿਮ ਤੇ ਕੁਝ ਖਾਸ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 20 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਕਾਲ ਕਰ ਸਕਦੇ ਹੋ 408-272-2500 ਤੇ ਇਹ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਆ, ਜਿਹਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਰੇ ਸਵਾਲ ਪੁੱਛਣਾ ਤਾਂ ਕਾਲ ਕਰ ਸਕਦੇ ਹੋ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਬਿਸ, ਜੁਗਰਾਜ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ ਜੀ। ਕੁਝ ਤਕਨੀਕੀ ਕਾਰਨਾਂ ਕਰਕੇ ਹਰਜੋਤ ਸਿੰਘ ਜੀ ਦੀ ਆਵਾਜ਼ ਜਿਹੜੀ ਆ ਉਹ ਸਾਡੇ ਤੱਕ ਜੀ ਜੀ ਬਿਲਕੁਲ। ਸੋ ਪਹਿਲੀ ਖਬਰ ਵੱਲ ਚੱਲੀਏ। ਅੱਜ ਯੂਬਾ ਸਿਟੀ ਤੋਂ ਬਹੁਤ ਹੀ ਦੁਖਦਾਈ ਭਰੀ ਖਬਰ ਆ ਰਹੀ ਆ। 27 ਸਾਲਾਂ ਦਾ ਨੌਜਵਾਨ ਕਰਮਵੀਰ ਸਿੰਘ ਲਾਲੀ, ਜੋ ਕਿ ਇੱਕ ਬਾਸਕਟਬਾਲ ਦਾ ਵੀ ਬਹੁਤ ਵਧੀਆ ਪਲੇਅਰ ਸੀ, ਅੱਜ ਸਵੇਰੇ ਹਾਈਵੇ 99 ਤੇ ਜਾ ਰਿਹਾ ਸੀ ਤੇ ਜਿੱਥੇ ਸਾਊਥ ਹਾਈਵੇ 5 ਦਾ ਕਨੈਕਟਰ ਹੈਗਾ 99 ਦੇ ਨਾਲ, ਉੱਥੇ ਉਸਦੀ ਕਾਰ ਉਹਦੇ ਲਾਗੇ ਸਲਿੱਪ ਕਰ ਗਈ ਤੇ ਸਲਿੱਪ ਕਰਕੇ ਉਹ ਡਿੱਚ ਦੇ ਵਿੱਚ ਚਲੇ ਗਈ ਤੇ ਉਹ ਆਪਣੇ ਆਪ ਜਿਹੜਾ ਆ ਕਾਰ ਦੇ ਵਿੱਚੋਂ ਬਾਹਰ ਡਿੱਗ ਪਿਆ, ਐਜੈਕਟ ਹੋ ਗਿਆ, ਕਿਉਂਕਿ ਸੀਟ ਬੈਲਟ ਬਾਰੇ ਹਜੇ ਪਤਾ ਨਹੀਂ ਲੱਗ ਸਕਿਆ ਤੇ ਉਸ ਦੀ ਮੌਤ ਹੋ ਗਈ। ਸੋ ਬਹੁਤ ਹੀ ਮਾੜੀ ਘਟਨਾ ਅੱਜ ਸਵੇਰੇ ਯੂਬਾ ਸਿਟੀ ਦੇ ਵਿੱਚ ਵਾਪਰੀ ਹੈਗੀ। ਹਾਈਵੇ 99 ਤੇ ਸਵੇਰੇ 8 ਵਜੇ ਦੇ ਕਰੀਬ ਇਹ ਐਕਸੀਡੈਂਟ ਹੋਇਆ ਸੀ। ਸੋ ਇਹ 27 ਸਾਲਾਂ ਦਾ ਨੌਜਵਾਨ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਬਾਸਕਟਬਾਲ ਦਾ ਬਹੁਤ ਵਧੀਆ ਪਲੇਅਰ ਸੀ। ਕੁਝ ਕੁ ਹਫ਼ਤੇ ਪਹਿਲਾਂ ਇਸਨੇ ਫਰੈਂਚਾਈਜ਼ ਟੈਕਸ ਬੋਰਡ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸਦੇ ਫਾਦਰ ਵੀ ਬਾਸਕਟਬਾਲ ਦੇ ਕੋਚ ਆ। ਸਾਰੇ ਯੂਬਾ ਸਿਟੀ ਨਿਵਾਸੀ ਉਹਨਾਂ ਨੂੰ ਜਾਣਦੇ ਆ, ਬੱਚਿਆਂ ਨੂੰ ਬਾਸਕਟਬਾਲ ਬਹੁਤ ਵਧੀਆ ਸਿਖਾਉਂਦੇ ਹੈਗੇ ਆ। ਸੋ ਬਹੁਤ ਹੀ ਮਾੜੀ ਖਬਰ ਯੂਬਾ ਸਿਟੀ ਤੋਂ ਆ ਰਹੀ ਆ। ਇਹ ਚੜ੍ਹਦੀ ਉਮਰੇ ਵਾਲਾ ਨੌਜਵਾਨ ਐਕਸੀਡੈਂਟ ਦੇ ਵਿੱਚ ਇਸ ਦੀ ਮੌਤ ਹੋ ਗਈ ਹੈਗੀ ਆ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਫਰੈਜ਼ਨੋ ਦੀ। ਫਰੈਜ਼ਨੋ ਦੇ ਵਿੱਚ ਪ੍ਰੋਟੈਸਟ ਹੋਏ ਨੇ ਤੇ ਪ੍ਰੋਟੈਸਟ ਹੋਏ ਨੇ ਇਰਾਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦੇ ਖਿਲਾਫ ਹੋਏ ਨੇ, ਕਿਉਂਕਿ ਉਹਨਾਂ ਨੇ US ਦੇ ਵਿੱਚ ਆ ਕੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਆਪਣਾ ਭਾਸ਼ਣ ਦੇਣਾ ਸੀ ਤੇ ਇੱਥੇ ਜਿਹੜੇ ਮੈਂਬਰਸ ਨੇ ਇਰਾਨੀਅਨ ਅਮਰੀਕਨ ਅਲਾਇੰਸ ਫਰੈਜ਼ਨੋ ਦੇ ਵਿੱਚ ਰਹਿਣ ਵਾਲੇ, ਤੇ ਉਹਨਾਂ ਨੇ ਇਹਦਾ ਵੱਡੇ ਪੱਧਰ ਤੇ ਜਿਹੜਾ ਇਰਾਨੀ ਪ੍ਰੈਜ਼ੀਡੈਂਟ ਦਾ ਵਿਰੋਧ ਕੀਤਾ ਤੇ ਇਹਨਾਂ ਨੇ ਆਖਿਆ ਕਿ ਇਹਨਾਂ ਨੂੰ ਜਿਹੜੀ ਆ ਉਹ ਇੱਥੇ ਐਂਟਰ ਹੋਣ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਦੇਣੀ ਚਾਹੀਦੀ। ਤੇ ਨਾਲ ਹੀ ਇਹਨਾਂ ਨੇ ਜਿਹੜਾ ਪ੍ਰੋਟੈਸਟ ਕੀਤਾ ਹੈ, ਇਹ 22 ਸਾਲਾ ਇੱਕ ਕੁੜੀ ਦੀ, ਮਹਿਸਾ ਅਮੀਨੀ ਦੀ ਮੌਤ ਤੇ ਰੋਸ ਦੇ ਵਜੋਂ ਉਹਨਾਂ ਨੇ ਇਹ ਪ੍ਰੋਟੈਸਟ ਕੀਤਾ ਤੇ ਪ੍ਰੋਟੈਸਟਰ ਜਿਹੜੇ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਹ ਜਿਹੜਾ ਇਰਾਨੀ ਪ੍ਰੈਜ਼ੀਡੈਂਟ ਹੈ, ਇਹ ਉੱਥੇ ਜਿਹੜੀ ਇਹਦੀ ਸਰਕਾਰ ਆ ਉਹਨੇ ਮਨੁੱਖੀ ਅਧਿਕਾਰਾਂ ਤੇ ਨਾਲ ਹੋਰ ਲੋਕਾਂ ਦਾ ਜਿਹੜਾ ਜੀਣਾ ਮੁਹਾਲ ਕੀਤਾ ਹੋਇਆ ਤੇ ਇਹ ਕੱਟੜਵਾਦੀ ਹੋਣ ਦੇ ਇਹਦੇ ਤੇ ਇਲਜ਼ਾਮ ਲਾਏ ਨੇ। ਤੇ ਨਾਲੋਂ ਨਾਲ ਜਿਹੜੇ
ਰਾਈਸੀ ਦੇ ਬਾਰੇ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਨੇ 1988 ਦੇ ਵਿੱਚ 1000 ਜਿਹੜੇ ਇਨੋਸੈਂਟ ਇਰਾਨੀਅਨ ਸੀਗੇ ਉਹਨਾਂ ਨੂੰ ਜਿਹੜਾ ਵਾ ਮਰਵਾਤਾ ਸੀ, ਤੇ ਉਸ ਤੋਂ ਬਾਅਦ ਜਦੋਂ ਜੁਡੀਸ਼ੀਅਰੀ ਦੇ ਇਹ ਹੈੱਡ ਸੀਗੇ 2019 ਦੇ ਵਿੱਚ, ਉਦੋਂ ਵੀ ਇਹਨਾਂ ਦੀ ਗਵਰਨਮੈਂਟ ਜਿਹੜੀ ਹੈ ਉਹਨਾਂ ਨੇ ਘੱਟ ਹਜ਼ਾਰਾਂ ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਸੀਗਾ, ਤੇ ਘੱਟੋ ਘੱਟ 1500 ਲੋਕ ਇਹਦੇ ਵਿੱਚ ਮਾਰੇ ਗਏ ਸਨ। ਸੋ ਰਾਈਸੀ ਦੀ ਜਿਹੜੀ ਭਾਸ਼ਣ ਆ ਜਾਂ ਜਿਹੜਾ ਉਹਨਾਂ ਨੇ ਸਪੀਚ ਕਰਨੀ ਹੈ, ਉਹ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੇ ਵਿੱਚ ਹੋਣੀ ਹੈ ਨਿਊਯਾਰਕ ਦੇ ਵਿੱਚ, ਤੇ ਯੂਨੈਸਕੋ ਦੀ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਪਾਰਟਿਸਿਪੇਟ ਕਰਨਾ ਹੈ। ਮਹਿਸਾ ਅਮੀਨੀ ਕੁੜੀ 22 ਸਾਲਾਂ ਦੀ ਸੀ, ਜਿਹਨੂੰ ਕਿ ਪੁਲਿਸ ਨੇ ਲਾਸਟ ਵੀਕ ਡਿਟੇਨ ਕੀਤਾ ਸੀ, ਹਿਰਾਸਤ ਦੇ ਵਿੱਚ ਲਿਆ ਸੀ। ਉਸ ਤੋਂ ਬਾਅਦ ਉਹਦੀ ਪੁਲਿਸੀਆ ਹਿਰਾਸਤ ਦੇ ਵਿੱਚ ਮੌਤ ਤੋਂ ਬਾਅਦ ਹੁਣ ਈਰਾਨ ਦੇ ਵਿੱਚ ਵੀ ਵੱਡੇ ਪੱਧਰ ਤੇ ਜਿਹੜੇ ਆ ਮੁਜ਼ਾਹਰੇ ਹੋ ਰਹੇ ਨੇ। ਔਰਤਾਂ ਨੇ ਅੱਗੇ ਆ ਕੇ ਬਾਲ ਕੱਢਦਿਆਂ ਦੀਆਂ ਆਪਣੀਆਂ ਵੀਡੀਓਜ਼ ਬਣਾਈਆਂ ਨੇ, ਤੇ ਇਹ ਵੀ ਕਿਹਾ ਕਿ ਤੁਸੀਂ ਹੁਣ ਜਿਹੜਾ ਬਹੁਤ ਹੋ ਗਿਆ, ਅਸੀਂ ਇੰਨਾ ਇਸ ਤੋਂ ਜ਼ਿਆਦਾ ਹੋਰ ਬਰਦਾਸ਼ਤ ਨਹੀਂ ਕਰ ਸਕਦੇ। ਤੇ ਉਸ ਕੁੜੀ ਨੂੰ ਜਦੋਂ ਡਿਟੇਨ ਕੀਤਾ ਗਿਆ ਸੀ ਤਾਂ ਉਹਦਾ ਕਾਰਨ ਇਹ ਸੀਗਾ ਕਿ ਉਹਨੇ ਹਿਜਾਬ ਜਿਹੜਾ ਉਹ ਨਹੀਂ ਪਹਿਨਿਆ ਸੀ। ਤੇ ਹੁਣ ਉਹਨਾਂ ਘਟਨਾਵਾਂ ਦਾ ਰੋਸ ਜਿਹੜਾ ਉਹ ਯੂਐਸ ਤੱਕ ਵੀ ਹੈਗਾ, ਤੇ ਇਰਾਨੀ ਪ੍ਰੈਜ਼ੀਡੈਂਟ ਨੂੰ ਇੱਥੇ ਵੀ ਉਸ ਰੋਸ ਦਾ ਸਾਹਮਣਾ ਜਿਹੜਾ ਉਹ ਕਰਨਾ ਪਊਗਾ। ਜੀ, ਅਗਲੀ ਖਬਰ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਡੀਐਮਬੀ ਦੇ ਇੱਕ EMPLOYEE ਨੇ ਆਪਣੇ ਆਪ ਨੂੰ ਗਿਲਟੀ ਮੰਨ ਲਿਆ ਹੈ ਵੀ ਉਸ ਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ, ਜਾਣੀ ਕਿ ਟਰੱਕਾਂ ਦੇ ਲਾਇਸੈਂਸ ਅਨਕੁਆਲੀਫਾਈਡ ਡਰਾਈਵਰਸ ਨੂੰ ਦਿੱਤੇ ਸੀ, ਉਸ ਦੇ ਬਦਲੇ ਉਹ ਪੈਸੇ ਲੈਂਦਾ ਸੀ। ਉਲਿਸਿਸ ਪੇਨਾ 39 ਸਾਲਾਂ ਦਾ ਰਹਿ ਚੁੱਕਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਦਾ EMPLOYEE, ਉਸ ਨੇ ਕੱਲ ਕੋਰਟ ਦੇ ਸਾਹਮਣੇ ਆਪਣੇ ਆਪ ਨੂੰ ਜਿਹੜਾ ਕਸੂਰਵਾਰ ਮੰਨ ਲਿਆ ਵੀ ਉਹ ਇਲੀਗਲੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਿੰਦਾ ਸੀ ਪੈਸੇ ਲੈ ਕੇ। ਯੂਐਸ ਅਟਾਰਨੀ ਫਿਲਿਪ ਏ ਟੈਲਵਰਟ ਨੇ ਇਹ ਅਨਾਉਂਸ ਕੀਤਾ ਹੈਗਾ। ਕੋਰਟ ਰੈਕਰਡਸ ਦੇ ਮੁਤਾਬਕ ਪੇਨਾ ਮੋਟਰ ਵਹੀਕਲ ਰਿਪਰੈਜ਼ੈਂਟੇਟਿਵ ਸੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਦੇ ਵਿੱਚ, ਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀਆਂ ਐਪਲੀਕੇਸ਼ਨਾਂ ਨੂੰ ਪ੍ਰੋਸੈਸ ਕਰਦਾ ਸੀ। ਜਨਵਰੀ 2015 ਤੋਂ ਲੈ ਕੇ ਅਗਸਤ 2016 ਤੱਕ ਉਸਨੇ ਰਿਟਨ ਟੈਸਟ ਨੂੰ ਕਿੱਦਾਂ ਪਾਸ ਕਰਨਾ, ਉਹ ਇੱਕ ਪੰਜਾਬੀ ਮੂਲ ਦਾ ਹੀ ਬੰਦਾ ਹੈ, ਬਿਕਰਮਜੀਤ ਸਿੰਘ ਪੰਨੂ, ਜਿਨ੍ਹਾਂ ਦਾ ਟਰੱਕ ਡਰਾਈਵਿੰਗ ਸਕੂਲ ਸੀ। ਸੋ ਜਿਹੜੇ ਲੋਕਾਂ ਕੋਲੋਂ ਟੈਸਟ ਨਹੀਂ ਪਾਸ ਹੁੰਦਾ ਸੀ, ਉਹ ਇਹਨਾਂ ਦੇ ਨਾਲ ਰਲ ਕੇ ਇਹਨਾਂ ਤੋਂ ਉਹ ਇਨ ਐਕਸਚੇਂਜ ਫਾਰ ਪੇਮੈਂਟਸ ਫਰੋਮ ਪੰਨੂ, ਇਹ ਜਿਹੜੇ ਕੋਰਟ ਦੇ ਰੈਕਰਡਸ ਆਏ ਆ ਉਹਨਾਂ ਦੇ ਮੁਤਾਬਕ, ਸੋ ਉਹਨਾਂ ਤੋਂ ਪੈਸੇ ਲੈ ਕੇ ਇਹ ਸਟੂਡੈਂਟਸ ਨੂੰ ਪਾਸ ਕਰ ਦਿੰਦਾ ਸੀ। ਪੇਨਾ ਜੋ ਆ ਇਨਪ੍ਰੋਪਰਲੀ ਐਕਸੈਸ ਸੀ ਉਹਦੇ ਕੋਲ ਡੀਐਮਬੀ ਰੈਕਰਡਸ ਦਾ ਤੇ ਸਟੂਡੈਂਟਸ ਦਾ, ਇਹ ਸਾਰਾ ਕੁਝ ਉਸਨੇ ਮੰਨਿਆ ਹੈਗਾ ਆ। ਇਹ ਜੋ ਕੇਸ ਸੀਗਾ, ਇਹਦੀ ਪੂਰੀ ਇਨਵੈਸਟੀਗੇਸ਼ਨ ਹੋਮਲੈਂਡ ਸਿਕਿਉਰਿਟੀ ਕਰ ਰਹੀ ਸੀ। ਕੈਲੀਫੋਰਨੀਆ ਡੀਐਮਬੀ ਦੇ ਇੰਟਰਨਲ ਅਫੇਅਰ ਡਿਵੀਜ਼ਨ, ਅਸਿਸਟੈਂਟ ਯੂਐਸ ਅਟਾਰਨੀ ਜੋਸਫ ਵਾਰਟਨ ਤੇ ਡੇਵਿਡ ਕੱਪਾ, ਇਹ ਸਾਰੇ ਇਸ ਕੇਸ ਦੀ ਪੈਰਵਾਈ ਕਰ ਰਹੇ ਸੀ। ਸੋ ਚਾਰਜਸ ਜਿਹੜੇ ਆ ਪੰਨੂ ਦੇ ਅਗੇਂਸਟ, ਜਿਨ੍ਹਾਂ ਦਾ ਟਰੱਕ ਡਰਾਈਵਿੰਗ ਸਕੂਲ ਵੀ ਸੀ ਉਸ ਟਾਈਮ ਦੇ ਉੱਤੇ, ਤੇ ਇਹ ਰਲ ਕੇ ਜੋ ਲੋਕਾਂ ਨੂੰ ਟੈਸਟ ਪਾਸ ਕਰਾਉਂਦੇ ਸੀ, ਉਹ ਪੈਂਡਿੰਗ ਹੈਗੇ ਆ। ਸੋ ਇਹ ਗਿਲਟੀ ਮੰਨਣ ਤੋਂ ਬਾਅਦ ਇਸ ਨੇ ਹੁਣ ਕੋਆਪਰੇਟ ਕਰਨਾ ਸ਼ੁਰੂ ਕਰ ਦਿੱਤਾ ਹੈ ਗਵਰਨਮੈਂਟ ਏਜੰਸੀ ਦੇ ਨਾਲ, ਵੀ ਕਿਸ ਤਰ੍ਹਾਂ ਪੰਨੂ ਦੇ ਅਗੇਂਸਟ ਜਿਹੜਾ ਕੇਸ ਆ ਉਹਦੇ ਵਿੱਚ ਇਹ ਕੋਆਪਰੇਸ਼ਨ ਕਰੇਗਾ। ਇਹ ਜੋ ਡੀਐਮਬੀ ਦਾ ਰਹਿ ਚੁੱਕਾ EMPLOYEE ਹੈਗਾ, ਤੇ ਪੇਨਾ ਜੋ EMPLOYEE ਹੈਗਾ, ਇਸ ਦੀ ਜੋ ਸੈਂਟੈਂਸ ਆ ਯੂਐਸ ਡਿਸਟ੍ਰਿਕਟ ਜੱਜ ਦੇ ਅਲਵਾ ਦੇ ਕੋਲ ਦਸੰਬਰ 12 2022 ਨੂੰ ਹੋਊਗੀ। ਪੇਨਾ ਨੂੰ 15 ਸਾਲਾਂ ਦੀ ਸਜ਼ਾ ਹੋ ਸਕਦੀ ਆ, 2.5 ਲੱਖ ਦਾ ਫਾਈਨ ਹੋ ਸਕਦਾ ਆ, ਤੇ ਪਰ ਐਕਚੁਅਲ ਸੈਂਟੈਂਸ ਡਿਟਰਮਨ ਕਰੂਗੀ ਡਿਸਕ੍ਰਿਸ਼ਨ ਕੋਰਟ ਦੇ, ਡਿਪੈਂਡ ਕਰਦਾ ਆ ਕੰਡੀਸ਼ਨਸ ਕਿੱਦਾਂ ਦੀਆਂ ਹੈਗੀਆਂ ਤੇ ਫੈਡਰਲ ਸੈਂਟੈਂਸਿੰਗ ਗਾਈਡਲਾਈਨਸ ਦੇ ਮੁਤਾਬਕ। ਸੋ ਇਹ ਖਬਰ ਬੇਕਰਸਫੀਲਡ ਤੋਂ ਆ ਰਹੀ ਹੈਗੀ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ, ਤੇ ਅਗਲੀ ਖਬਰ ਵੀ ਜਿਹੜੀ ਆ ਉਹ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ ਜੁੜੀ ਹੋਈ ਹੈ। ਯੂਬਾ ਸਿਟੀ ਦੇ ਇੱਕ ਬੰਦੇ ਨੂੰ ਇੱਕ ਬੱਚੇ ਦੇ ਨਾਲ ਜਿਹੜਾ ਉਹ ਉਹਦੇ ਜਿਸਮਾਨੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਜਿਹੜਾ ਉਹ 15 ਸਾਲ ਤੋਂ ਵੱਧ ਦੀ ਵੀ ਜਿਹੜੀ ਹੈ ਉਹ ਸਜ਼ਾ ਹੋਈ ਹੈ ਜੇਲ੍ਹ ਦੇ ਵਿੱਚ ਰਹਿਣ ਦੀ। ਤੇ ਇਹਦਾ ਨਾਮ ਦੱਸਿਆ ਗਿਆ ਜੇਮਸ ਡੀਨ ਮਿਲਰ, 54 ਸਾਲ ਇਹਦੀ ਉਮਰ ਹੈ, ਤੇ ਯੂਬਾ ਸਿਟੀ ਦਾ ਇਹ ਰਹਿਣ ਵਾਲਾ ਹੈ। ਤੇ ਇਹਨੂੰ 15 ਸਾਲ ਦੀ ਸਜ਼ਾ ਜਿਹੜੀ ਹੈ ਕੀਤੀ ਗਈ ਹੈ। ਜਿਹੜਾ
15 ਸਾਲ ਤੇ 8 ਮਹੀਨੇ ਇੱਕ ਬੱਚੇ ਦੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਦੇ ਹੇਠ ਪੁਲਿਸੀਆ ਤਫਤੀਸ਼ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਪੁਲਿਸ ਕੇਸ ਇਹ ਦਰਜ ਹੋਇਆ ਸੀਗਾ। ਤੇ ਅਪ੍ਰੈਲ ਮਹੀਨੇ ਦੀ ਗੱਲ ਹੈ, ਜਦੋਂ ਕੋਰਟ ਦੇ ਵਿੱਚ ਜਦੋਂ ਇਹਨੂੰ ਪ੍ਰੋਡਿਊਸ ਕੀਤਾ ਗਿਆ ਸੀਗਾ, ਤੇ ਜਿਹੜੀ ਪੁਲਿਸੀਆ ਤਫਤੀਸ਼ ਹੈ ਉਹਨੇ ਇਹ ਗੱਲ ਲਾਈ ਸੀ, ਇਹ ਗੱਲ ਰੱਖੀ ਸੀ, ਦੋਸ਼ ਲਾਏ ਸਨ ਮਿਲਰ ਦੇ ਉੱਤੇ ਕਿ ਇਸ ਬੰਦੇ ਨੇ ਇੱਕ ਬੱਚੀ ਦੇ ਨਾਲ ਜਿਸਮਾਨੀ ਸ਼ੋਸ਼ਣ ਕੀਤਾ ਤੇ ਉਸ ਤੋਂ ਬਾਅਦ ਉਹਦੀਆਂ ਗਲਤ ਨਗਨ ਹਾਲਤ ਦੀਆਂ ਤਸਵੀਰਾਂ ਵੀ ਜਿਹੜੀਆਂ ਉਹ ਖਿੱਚੀਆਂ ਸਨ। ਸੋ ਉਸ ਤੋਂ ਬਾਅਦ ਇਹਨੂੰ ਕਨਵਿਕਟਡ ਕਰਾਰ ਦਿੱਤਾ ਗਿਆ ਤੇ ਇਹਦੇ ਚਾਰਜ ਲੱਗੇ ਸੀ ਅਨਲਾਫੁਲ ਸੈਕਸ਼ੂਅਲ, ਜਿਹੜਾ ਉਹ ਲੱਗੇ ਸੀਗੇ, ਤੇ ਜਿਹੜੀ ਵਿਕਟਮ ਸੀਗੀ ਉਹ ਵੀ ਅਨਕੌਂਸ਼ੀਅਸ ਸੀਗੀ। ਸੋ ਉਸ ਤੋਂ ਬਾਅਦ ਹੁਣ ਇਹਨੂੰ ਟਰਾਂਸਫਰ ਕੀਤਾ ਗਿਆ ਸੀਗਾ ਫੈਡਰਲ ਕਸਟਡੀ ਦੇ ਕੋਲੇ ਫੈਡਰਲ ਪ੍ਰੋਸੀਕਿਊਸ਼ਨ ਵਾਸਤੇ। ਅੱਜ ਜਿਹੜੀ ਹੈ ਇਹਨੂੰ ਯੂਐਸ ਡਿਪਾਰਟਮੈਂਟ ਜਸਟਿਸ ਨੇ ਜਿਹੜੀ ਹੈ ਸਜ਼ਾ ਸੁਣਾਈ ਹੈ, ਤੇ ਇਹ ਕੇਸ ਜਿਹੜਾ ਇੱਕ ਪ੍ਰੋਜੈਕਟ ਸੇਫ ਚਾਈਲਡਹੁੱਡ ਆ ਜਥੇਬੰਦੀ, ਉਹਨਾਂ ਨੇ ਵੀ ਇਸ ਕੇਸ ਦੇ ਵਿੱਚ ਪੁਲਿਸ ਦੀ ਮਦਦ ਕੀਤੀ ਸੀ ਤੇ ਕਾਫੀ ਸਾਰੇ ਜਿਹੜੇ ਤੱਥ ਅਤੇ ਸਬੂਤ ਹੈ ਉਹ ਜੁਟਾਏ ਸਨ। ਜੀ ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਹੁਣ ਕੱਲ੍ਹ ਵੀ ਤੇ ਅੱਜ ਵੀ ਤੇ ਵੀਕਐਂਡ ਦੇ ਦੌਰਾਨ ਕਈ ਏਰੀਆਜ਼ ਦੇ ਵਿੱਚ ਮੀਂਹ ਪਿਆ ਆ ਤੇ ਬਹੁਤ ਸਾਰੇ ਕੈਲੀਫੋਰਨੀਅਨਸ ਖੁਸ਼ ਵੀ ਹੈਗੇ ਆ ਕਿਉਂਕਿ ਸੋਕਾ ਪਿਆ ਆ, ਕਈ ਜਗ੍ਹਾ ਦੇ ਉੱਤੇ ਅੱਗਾਂ ਲੱਗੀਆਂ ਆ ਵੀ ਇਹ ਅੱਗ ਬੁਝਾਉਣ ਦੇ ਵਿੱਚ ਵੀ ਕੰਮ ਆਊਗਾ ਤੇ ਬੁਝਾਉਣ ਦਾ ਕੰਮ ਵੀ ਕਰ ਰਿਹਾ। ਪਰ ਇੱਕ ਇੰਡਸਟਰੀ ਐਗਰੀਕਲਚਰ ਦੇ ਵਿੱਚ ਟਮਾਟਰਾਂ ਦੀ ਆ, ਉਹ ਵਿਚਾਰੇ ਰੋ ਰਹੇ ਆ ਜੀ ਵੀ ਇਹ ਰੋਂਗ ਟਾਈਮ ਦੇ ਉੱਤੇ ਮੀਂਹ ਪੈ ਰਿਹਾ ਹੈਗਾ। ਪੌਲ ਸੈਂਗੁਨੈਟੀ ਦਾ ਪਰਿਵਾਰ ਕੈਲੀਫੋਰਨੀਆ ਸਟਾਕਟਨ ਏਰੀਏ 'ਚ 150 ਸਾਲ ਤੋਂ ਟਮਾਟਰਾਂ ਦੀ ਖੇਤੀਬਾੜੀ ਕਰ ਰਿਹਾ ਆ ਤੇ ਉਹ ਕਹਿੰਦੇ ਵੀ ਅਸੀਂ ਮਿਡਲ ਆਫ ਹਾਰਵੈਸਟਿੰਗ ਹੈਗੇ ਆ ਤੇ ਜਿਹੜੀਆਂ ਕੈਨਰੀਜ਼ ਹੈਗੀਆਂ ਆ ਉਹ ਕੋਸ਼ਿਸ਼ ਕਰਦੀਆਂ ਵੀ ਵੱਧ ਤੋਂ ਵੱਧ ਲੋਕ ਟਮਾਟਰ ਉਗਾਉਣ, ਪਰ ਇਹ ਟਮਾਟਰਾਂ ਦੀ ਖੇਤੀ ਤੋਂ ਛੱਡ ਕੇ ਲੋਕ ਵਾਲਨਟਸ ਜਾਂ ਪਿਸਟੈਚੀਓਜ਼ ਜਾਂ ਹੋਰ ਖੇਤੀਬਾੜੀ ਵੱਲ ਚੱਲ ਰਹੇ ਆ। ਪਰ ਜਿਸ ਹਿਸਾਬ ਨਾਲ ਹੁਣ ਮੀਂਹ ਪੈ ਰਿਹਾ ਕਹਿੰਦੇ ਵੀ ਇਹਦੇ ਨਾਲ ਮੋਲਡ ਆ ਜਾਂਦਾ। ਜਦੋਂ ਮੋਲਡ ਆ ਜਾਂਦਾ ਟਮਾਟੋਜ਼ ਦੇ ਵਿੱਚ ਤੇ ਕੈਨਰੀਆਂ ਉਸ ਨੂੰ ਲੈਂਦੀਆਂ ਨਹੀਂ ਹੈਗੀਆਂ ਤੇ ਮੁੜ ਕੇ ਹੀ ਉਹੀ ਤੁਹਾਨੂੰ ਜਿਹੜਾ ਟਰੱਕ ਭਰਿਆ ਹੁੰਦਾ ਆਪਣੇ ਖੇਤ ਵਿੱਚ ਸਿੱਟਣਾ ਪੈਂਦਾ ਤੇ ਫਿਰ ਉਹ ਖੇਤ ਪੂਰੇ ਦੇ ਵਿੱਚ ਵੀ ਕਹਿੰਦੇ ਮੋਲਡ ਹੋ ਜਾਂਦਾ ਤੇ ਫਿਊਚਰ ਦੇ ਵਿੱਚ ਵੀ ਜਿਹੜੀ ਖੇਤੀ ਉੱਥੇ ਟਮਾਟਰਾਂ ਦੀ ਉਗਾਣੀ ਹੋਵੇ ਤੇ ਉਸ ਦੇ ਲਈ ਔਖਾ ਹੁੰਦਾ ਹੈਗਾ। ਸੋ ਮਦਰ ਨੇਚਰ ਕਹਿੰਦੇ ਵੀ ਰਾਈਟ ਟਾਈਮ ਦੇ ਉੱਤੇ ਨਹੀਂ ਸਾਡੇ ਲਈ ਵਰਕਆਊਟ ਕਰ ਰਹੀ। ਮਿਲੀਅਨਸ ਆਫ ਟਨਸ ਆਫ ਟਮਾਟੋਜ਼ ਜੋ ਯੂਜ਼ ਕੀਤੇ ਜਾਂਦੇ ਆ ਪਾਸਤਾ ਸੌਸਸ ਦੇ ਲਈ। ਜੀ ਕਹਿੰਦੇ ਵੀ ਐਗਜ਼ਾਮਪਲ ਇੱਕ ਆ ਵੀ ਅੱਜ ਕੱਲ੍ਹ ਵੇਅਰ ਹਾਊਸਸ ਸਾਰੇ ਖਾਲੀ ਆ ਕਿਉਂਕਿ ਹੁਣ ਟਮਾਟਰਾਂ ਨੇ ਜਾਣਾ ਸੀ ਤੇ ਤੁਸੀਂ ਜਿਹੜੇ ਸੌਸ ਵੀ ਹੈਗੇ ਆ ਸਟੋਰਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਸਟੋਰ ਆ ਉੱਥੇ ਉਹਨਾਂ ਦੇ ਕੈਨ ਬੜੇ ਘੱਟ ਦੇਖੋਗੇ। ਸੋ ਕਹਿੰਦੇ ਈਵਨ ਦੋ ਇੰਸ਼ੋਰੈਂਸ ਹੈਗੀ ਆ ਕ੍ਰੌਪ ਇੰਸ਼ੋਰੈਂਸ, ਪਰ ਉਹਦੇ ਨਾਲ ਵੀ ਸਾਨੂੰ ਉਨਾ ਫਾਇਦਾ ਨਹੀਂ ਹੁੰਦਾ ਜਿੰਨੀ ਜਦੋਂ ਐਕਚੁਅਲ ਫਸਲ ਤੁਹਾਡੀ ਕੈਨਰੀ 'ਚ ਪਹੁੰਚਣੀ ਹੈਗੀ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਹੈ ਫ੍ਰਿਜ਼ਨੋ ਤੋਂ ਹੈ। ਇੱਕ ਔਰਤ ਨੂੰ ਅਰੈਸਟ ਕੀਤਾ ਹੈ, ਗਲਤ ਤੇ ਸ਼ੱਕੀ ਢੰਗ ਦੇ ਨਾਲ ਡਰਾਈਵਿੰਗ ਕਰਨ ਦੇ ਦੋਸ਼ ਹੇਠ, ਤੇ ਉਹਦੇ ਤੇ ਦੋਸ਼ ਇਹ ਲੱਗਿਆ ਕਿ ਉਹਨੇ ਮਲਟੀਪਲ ਜਿਹੜੇ ਬਹੁਤ ਜ਼ਿਆਦਾ ਵਹੀਕਲਸ ਆ ਉਹਨਾਂ ਨੂੰ ਜਿਹੜਾ ਹਿੱਟ ਕੀਤਾ ਸੀਗਾ। ਫ੍ਰਿਜ਼ਨੋ ਪੁਲਿਸ ਡਿਪਾਰਟਮੈਂਟ ਨੂੰ ਇੱਕ ਕਾਲ ਆਈ ਸੀ ਕਿ ਇੱਕ ਡਰਾਈਵਰ ਆ ਜਿਹੜਾ ਉਹ ਬੜੇ ਗਲਤ ਤਰੀਕੇ ਨਾਲ ਕਾਰ ਚਲਾ ਰਿਹਾ ਤੇ ਉਹਦੇ ਜਿਹੜੇ ਕਾਰ ਚਲਾਉਣ ਦੇ ਢੰਗ ਤਰੀਕੇ ਆ ਉਹ ਕਿਸੇ ਲਈ ਜਾਨਲੇਵਾ ਸਾਬਤ ਹੋ ਸਕਦੇ, ਤੇ ਉਸ ਤੋਂ ਬਾਅਦ ਪੁਲਿਸ ਨੂੰ ਕਈ ਗੱਡੀਆਂ ਜਿਹੜੀਆਂ ਨੇ ਉਹ ਹਿੱਟ ਕੀਤੀਆਂ ਹੋਈਆਂ ਵੀ ਮਿਲੀਆਂ ਸਨ। ਲਿੰਡਸ ਤੇ ਬਰਨਸ ਐਵੀਨਿਊ ਦੇ ਲਾਗੇ ਜਿਹੜਾ ਚਰਚ ਆ ਉੱਥੇ ਜਿਹੜੀ ਇਹ ਘਟਨਾ ਸੀ ਵਾਪਰੀ ਸੀ, ਤੇ ਉਸ ਤੋਂ ਬਾਅਦ ਪੁਲਿਸ ਨੇ ਲੋਕੇਸ਼ਨ ਤੇ ਪਹੁੰਚ ਕੇ ਤੇ ਇਹ ਬੀਬੀ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲੈ ਲਿਆ ਸੀ, ਤੇ ਉਸ ਤੋਂ ਬਾਅਦ ਉਹਦਾ ਐਂਬੂਲੈਂਸ ਦੇ ਵਿੱਚ ਪਾ ਕੇ ਉਹਨੂੰ ਪੁਲਿਸ ਲੈ ਗਈ ਸੀਗੀ। ਪੁਲਿਸ ਨੇ ਦੱਸਿਆ ਕਿ ਉਹਨੂੰ ਚਾਰਜ ਕੀਤਾ ਜਾਊਗਾ DUI ਦੇ ਜਿਹੜੇ ਵੀ ਨਿਯਮ ਨੇ, ਤੇ ਉਸ ਤੋਂ ਬਾਅਦ ਘਟਨਾ ਦੀ ਜਿਹੜੀ ਜਾਂਚ ਆ ਜਾਂ ਇਨਵੈਸਟੀਗੇਸ਼ਨ ਆ ਉਹ ਹਲੇ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ। ਜੀ ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਗਵਰਨਰ ਹੁਣ ਕਾਫੀ ਫਿਕਰਮੰਦ ਵੀ ਹੈਗੇ ਆ, ਖਾਸ ਕਰਕੇ ਜੋ ਟੈਕਸ ਵਾਪਸ ਆਉਣਾ ਸੀ, ਆਪਾਂ ਖਬਰਾਂ ਸਾਂਝੀਆਂ ਵੀ ਕੀਤੀਆਂ ਸੀ ਵੀ ਉਹਦੇ ਵਿੱਚ ਕਾਫੀ ਘਾਟਾ ਸ਼ੋ ਹੋ ਰਿਹਾ ਹੈਗਾ ਤੇ ਨਾਲ ਦੀ ਨਾਲ ਜੋ ਸਟੇਟ ਆ ਰੈਵਨਿਊ ਤਾਂ ਕਹਿੰਦੇ ਵੀ ਜਿੰਨੇ ਐਕਸਪੈਕਟਡ ਸੀ ਉਹਦੇ ਨਾਲੋਂ ਘੱਟ ਆਉਣਗੇ ਪਹਿਲੇ ਜੇ ਕੁਛ ਮਹੀਨੇ ਦੇਖਿਆ ਜਾਵੇ ਉਹਨਾਂ ਦੇ ਫਿਸਕਲ ਈਅਰ ਦੇ ਮੁਤਾਬਕ। ਤੇ ਹੋਰ ਕਈ ਇਸ਼ੂਜ਼ ਦੇ ਉੱਤੇ ਗਵਰਨਰ ਸਾਹਿਬ ਕੰਮ ਕਰ ਰਹੇ ਆ। ਹੈਲਥ ਇੰਸ਼ੋਰੈਂਸ ਸਬਸਿਡੀਜ਼ ਨੂੰ ਬੂਸਟ ਕਰਨ ਦੇ ਲਈ ਮੈਨੂਫੈਕਚਰਰਸ ਨੂੰ ਕੁਛ ਸੇਲਸ ਤੋਂ ਕਿਸ ਤਰ੍ਹਾਂ ਐਗਜ਼ੈਂਪਟ ਕੀਤਾ ਜਾਵੇ ਟੈਕਸਸ ਤੋਂ, ਤੇ ਹੋਰ ਬੱਚਿਆਂ ਲਈ ਮੈਂਟਲ ਹੈਲਥ ਕੇਅਰ ਦੇ ਲਈ ਕਿਸ ਤਰ੍ਹਾਂ ਵਰਕ ਕੀਤਾ ਜਾਵੇ, ਤੇ ਕੁਛ ਸਟੂਡੈਂਟਸ ਨੂੰ ਜੋ ਪਬਲਿਕ ਟਰਾਂਜ਼ਿਟ ਦੀ ਰਾਈਡ ਆ ਫ੍ਰੀ ਉਹ ਕਿਸ ਤਰ੍ਹਾਂ ਦਿੱਤਾ ਜਾਵੇ।
ਇਹ ਕੁਛ ਬਿੱਲ ਕਹਿੰਦੇ ਭਈ 27 ਦੇ ਕਰੀਬ ਗੈਬਨ ਨਿਊਸਮ ਦੇ ਕੋਲ ਬਿੱਲ ਹੈਗੇ ਆ। ਇਹਨਾਂ ਦੇ ਵਿੱਚੋਂ ਕਈ ਉਹਨਾਂ ਨੇ ਰਿਜੈਕਟ ਵੀ ਕੀਤੇ ਹੈਗੇ ਆ। ਕਈਆਂ ਦੇ ਉੱਤੇ ਉਹ ਬੜੀ ਸੀਰੀਅਸਲੀ ਸੋਚ ਰਹੇ ਵੀ ਕਿਸ ਤਰ੍ਹਾਂ ਆਪਾਂ ਜੋ ਪੈਸੇ ਸਾਡੇ ਕੋਲ ਘੱਟ ਬਣਨੇ ਆ, ਰੈਵਨਿਊ ਘੱਟ ਆਉਣਾ, ਉਹਦੇ ਤੇ ਵੀ ਅੱਖ ਰੱਖੀ ਜਾਵੇ ਤੇ ਨਾਲ ਦੀ ਨਾਲ ਜਿਹੜੇ ਲੋਕਾਂ ਨੂੰ ਸਬਸਿਡੀ ਦੇਣੀ ਆ ਜਾਂ ਹੋਰ ਇਸ ਤਰ੍ਹਾਂ ਜਿਸ ਤਰ੍ਹਾਂ ਦੀਆਂ ਮੈਂ ਹੈਲਪ ਦੱਸੀਆਂ ਹੈਗੀਆਂ ਉਹ ਕਰਨੀਆਂ, ਉਹ ਵੀ ਨਾਲ ਦੀ ਨਾਲ ਦਿੱਤੀਆਂ ਜਾ ਸਕਣ। ਹਾਂਜੀ, ਅਗਲੀ ਖਬਰ ਸੈਕਰਾਮੈਂਟੋ ਤੋਂ ਆ, ਜਿੱਥੇ 2 ਜਾਣੇ ਜਿਹੜੇ ਆ ਉਹ ਸੜਕ ਹਾਦਸੇ ਦੇ ਵਿੱਚ ਮਾਰੇ ਗਏ ਨੇ ਤੇ ਤੀਜਾ ਜਿਹੜਾ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤੇ ਕਈ ਜਾਣੇ ਜਿਹੜੇ ਆ, ਇਹ ਹਾਦਸਾ ਇੰਨਾ ਜਿਹੜਾ ਜ਼ਬਰਦਸਤ ਸੀਗਾ ਕਿ 2 ਜਾਣੇ ਇਸ ਵਹੀਕਲ ਦੇ ਵਿੱਚੋਂ ਬਾਹਰ ਡਿੱਗ ਪਏ ਸਨ। ਇੰਟਰਸਟੇਟ 5 ਦੀ ਇਹ ਘਟਨਾ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਚੌਥਾ ਜਿਹੜਾ ਬੰਦਾ ਆ ਉਹ ਵੀ ਜ਼ਖਮੀ ਹੋ ਗਿਆ ਸੀਗਾ ਤੇ ਜਦੋਂ ਇਹ ਹਾਦਸਾ ਵਾਪਰਿਆ ਸੀਗਾ ਤੇ ਇਹ ਜਾਣਕਾਰੀ ਮਿਲੀ ਹੈ ਕਿ ਟੋਇਟਾ ਕੈਮਰੀ ਜਿਹੜੀ ਕਿ ਗ੍ਰੇ ਕਲਰ ਦੀ ਸੀਗੀ, ਉਹ ਜਾ ਰਹੀ ਸੀ ਹਾਈਵੇ ਦੇ ਉੱਤੇ ਤੇ ਜਦੋਂ ਉਹ ਇੱਕਦਮ ਉਹਦਾ ਹਾਦਸਾਗ੍ਰਸਤ ਹੋ ਗਈ ਸੀ ਤੇ ਕਈ ਚੱਕਰ ਜਿਹੜੀਆਂ, ਜਿਵੇਂ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਕਿ ਲੋਟਰੀਆਂ ਖਾ ਜਾਣੀਆਂ, ਉਹ ਹੋ ਗਿਆ ਸੀਗਾ। 2 ਜਣੇ ਇਸ ਕਾਰ ਦੇ ਵਿੱਚੋਂ ਬਾਹਰ ਨਿਕਲ ਗਏ ਤੇ ਜਦੋਂ ਬਾਹਰ ਨਿਕਲੇ ਤੇ 2 ਜਣਿਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਆ। ਇੱਕ ਜਾਣਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ, ਇੱਕ ਜਾਣਾ ਕਾਰ ਦੇ ਵਿੱਚ ਹੀ ਸੀਗਾ। ਸੋ ਪੁਲਿਸ ਦੇ ਕਹਿਣ ਮੁਤਾਬਕ ਕਿ ਹਾਦਸੇ ਦੇ ਕਾਰਨਾਂ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ ਤੇ ਕਈ ਹਾਈਵੇ ਤੋਂ ਉੱਪਰ ਉਤਰ ਕੇ ਕਈ ਦੂਰ ਥਾਈਂ ਜਾ ਡਿੱਗੀ ਸੀ, ਇਹ ਕਈ ਫੁੱਟ ਦੂਰ ਹਾਈਵੇ ਤੋਂ ਪਾਸੇ ਜਾ ਡਿੱਗੀ ਸੀ ਤੇ ਪੁਲਿਸ ਨੇ ਜਿਹੜਾ ਬੰਦਾ ਇਜੈਕਟ ਹੋਇਆ ਉਹਨੂੰ ਹਸਪਤਾਲ ਜਿਹੜਾ ਉਹ ਪਹੁੰਚਾਇਆ ਗਿਆ, ਪਰ 2 ਜਾਣੇ ਜਿਹੜੇ ਆ ਉਹ ਥਾਈਂ ਡੈਡ ਪਏ ਸੀਗੇ ਜਦੋਂ ਤੱਕ ਪੁਲਿਸ ਜਿਹੜੀ ਆ ਉਹ ਪਹੁੰਚੀ ਹੈ। ਜੀ, ਅਗਲੀ ਖਬਰ ਵੱਲ ਚਲੀਏ ਤੇ ਟੈਸਲਾ ਮੈਗਾ ਪੈਕ ਬੈਟਰੀ ਨੂੰ ਅੱਗ ਲੱਗ ਗਈ। ਇੱਕ PG&E ਦਾ ਸਟੇਸ਼ਨ ਜੋ ਕੈਲੀਫੋਰਨੀਆ ਦੇ ਵਿੱਚ ਹੈਗਾ ਆ, ਮੋਨਰੇ ਦੇ ਵਿੱਚ ਇਹ ਸਟੇਸ਼ਨ ਆ ਜਿੱਥੇ ਟੈਸਲਾ ਦਾ ਮੈਗਾ ਪੈਕ ਆ ਉਸ ਨੂੰ ਅੱਗ ਲੱਗ ਗਈ ਤੇ ਇਸ ਅੱਗ ਲੱਗਣ ਦੇ ਨਾਲ ਸ਼ੈਲਟਰ ਇਨ ਪਲੇਸ ਆਰਡਰ ਜੋ ਲਾਗੇ ਛਾਗੇ ਰੈਜ਼ੀਡੈਂਸ ਸੀ ਉਹਨਾਂ ਦੇ ਲਈ ਇਸ਼ੂ ਕੀਤੇ ਗਏ। ਸੜਕਾਂ ਬੰਦ ਕਰਨੀਆਂ ਪਈਆਂ। ਰਿਚਰਡ ਸਟੈਡਮੈਨ 에ਅਰ ਪੋਲੂਸ਼ਨ ਕੰਟਰੋਲ ਆਫਿਸਰ ਹੈਗੇ ਆ ਮੋਨਰੇਵੇ 에ਅਰ ਰਿਸੋਰਸਿਸ ਡਿਸਟ੍ਰਿਕਟ ਦੇ, ਉਹਨਾਂ ਨੇ ਇਹ ਕਿਹਾ ਆ ਵੀ ਲੀਥੀਅਮ ਆਇਓਨ ਬੈਟਰੀ ਜੋ ਫਾਇਰ ਜਦੋਂ ਲੱਗਦੀ ਆ ਉਹਨੂੰ ਤੇ ਟੌਕਸਿਕ ਕੌਨਸਟੀਚੁਐਂਟਸ ਜਿੱਦਾਂ ਹਾਈਡਰੋਕਲੋਰਿਕ ਤੇ ਹਾਈਡਰੋਫਲੋਰਿਕ ਐਸਿਡ ਆ ਉਹਨਾਂ ਨੂੰ ਛੱਡਦੀ ਹੈਗੀ ਆ। ਸੋ ਇਹ ਇੱਕ ਸਿਹਤ ਦੇ ਲਈ ਖਤਰਾ ਵੀ ਹੁੰਦਾ ਹੈਗਾ ਆ ਤੇ ਇਹ ਅੱਜ ਸਵੇਰੇ ਜੋ ਆ ਮੈਗਾ ਪੈਕ ਟੈਸਲਾ ਦਾ ਉਸ ਨੂੰ ਅੱਗ ਲੱਗੀ ਹੈਗੀ ਆ। ਤੇ ਸਾਡੇ ਖਬਰਾਂ ਦਾ ਸਮਾਂ ਵੀ ਪ੍ਰਵੀਨ ਜੀ ਸਮਾਪਤੀ ਵੱਲ ਤੇ ਜਾਂਦੇ ਜਾਂਦੇ ਜੇ ਸਟਾਕ ਮਾਰਕੀਟ ਦੀ ਵੀ ਗੱਲ ਕਰਦੇ ਜਾਈਏ, ਅੱਜ ਫੇਰ ਸਟਾਕ ਮਾਰਕੀਟ ਥੱਲੇ ਗਈ ਆ। ਡਾਓ ਜੋਨ ਇੰਡਸਟਰੀਅਲ ਲਗਭਗ 300 ਪੁਆਇੰਟ ਡਾਊਨ ਗਿਆ। ਬਹੁਤ ਹੀ ਸ਼ੇਕੀ ਚੱਲ ਰਹੀ ਹੈਗੀ ਸਟਾਕ ਮਾਰਕੀਟ। ਜੇ ਇਕੋਨਮੀ ਦੀ ਗੱਲ ਕਰਕੇ ਇਕੋਨਮੀ ਵੱਲ ਦੇਖੀਏ ਤਾਂ ਇਸੇ ਟੋਟਲ ਡਾਓ ਜੋਨ ਇੰਡਸਟਰੀਅਲ 313.45 ਡਾਊਨ ਗਿਆ। S&P ਇੰਡੈਕਸ 43.96 ਡਾਊਨ ਗਿਆ। ਨੈਸਡੈਕ ਜੋ ਹੈਗਾ 109.97 ਡਾਊਨ ਗਿਆ ਹੈਗਾ। ਸੋ ਟੈਕਨੋਲੋਜੀ ਕੰਪਨੀਆਂ ਨੂੰ ਵੀ ਬਹੁਤ ਵੱਡਾ ਜਿਹੜਾ ਝਟਕਾ ਆ ਪਿਛਲੇ ਹਫ਼ਤਿਆਂ ਤੋਂ ਲੱਗ ਰਿਹਾ ਹੈਗਾ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੰਡੀਆ ਦਾ ਰੁਪਈਆ ਵੀ ਥੱਲੇ ਨੂੰ ਡਿੱਗਦਾ ਜਾ ਰਿਹਾ ਤੇ ਆਪਣੇ ਗੁਆਂਢੀ ਮੁਲਕ ਕੈਨੇਡਾ ਦਾ ਡਾਲਰ ਵੀ ਬਹੁਤ ਥੱਲੇ ਜਾ ਰਿਹਾ। ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 79 ਰੁਪਏ ਤੇ 76 ਪੈਸੇ ਆ ਤੇ ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ ਹੋ ਗਿਆ। ਜੀ, ਸੋ ਪ੍ਰੋਗਰਾਮ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।